ਨਰੈਣ ਸਿੰਘ ਚੌੜਾ ਮਿਲਿਆ ਸੀਗਾ। ਯਾਨੀ ਇੱਥੇ ਆ ਕੇ ਇੱਕ ਝੋਲ ਪੈਦਾ ਹੋ ਗਈ। ਤੇ ਉਹ ਕਹਿੰਦੇ ਆ ਕਿ ਸੀਸੀਟੀਵੀ ਇਹਨਾਂ ਨੇ ਡਿਲੀਟ ਕੀਤੀ ਆ। ਇਹਦਾ ਮਤਲਬ ਇਹ ਨਿਕਲਦਾ ਹੈ, ਬੜਾ ਇੱਕ ਸੌਖਾ ਮਤਲਬ ਕੱਢਣਾ ਹੋਵੇ, ਕਿ ਜੋ ਇਹ ਸੀਸੀਟੀਵੀ ਰਿਲੀਜ਼ ਕਰ ਰਹੇ ਨੇ ਜਾਂ ਵਾਇਰਲ ਕਰ ਰਹੇ ਨੇ ਮਜੀਠੀਆ ਹੋਰੀ, ਉਹ ਸਿਲੈਕਟਿਵਲੀ ਹੈ ਨਾ, ਉਹ ਸਿਲੈਕਟਿਵਲੀ ਆ ਜੀ, ਇੱਕ ਸਿਲੈਕਟਿਵ ਤਰੀਕੇ ਦੇ ਨਾਲ ਹਾਸਲ ਕੀਤੀ ਆ। ਤਾਂ ਉਹਨੂੰ ਇੱਕ ਸਿਲੈਕਟਿਵ ਮਤਲਬ ਕਿ ਹਿੱਸਿਆਂ 'ਚ ਜਾਂ ਕਹਿ ਲਓ ਕਿ ਤੋੜ ਕੇ ਉਹਨੂੰ ਵੰਡਿਆ ਜਾਏ। ਵੀ ਜੇ ਸਾਰੀ ਉਹ ਸੀਸੀਟੀਵੀ ਨਿਕਲੂਗੀ ਤਾਂ ਉਹਦੇ 'ਚ ਤਾਂ ਧਾਮੀ ਸਾਹਿਬ ਦੇ ਨਾਲ ਮੁਲਾਕਾਤ 'ਚ ਨਜ਼ਰ ਆ ਗਿਆ ਤਾਂ ਫਿਰ ਮਸਲਾ ਵਿਗੜ ਜਾਏਗਾ। ਤਾਂ ਇੱਥੋਂ ਆ ਕੇ ਰੌਲਾ ਪੈ ਗਿਆ ਕਿ ਬਈ ਨਰੈਣ ਸਿੰਘ ਚੌੜਾ ਜੇ ਮਿਲਿਆ ਧਾਮੀ ਨੂੰ ਤਾਂ ਫਿਰ ਤੁਸੀਂ ਉਹ ਸੀਸੀਟੀਵੀ ਕਿਉਂ ਕੱਢ ਰਹੇ ਹੋ? ਮਤਲਬ ਕਿ ਉਹ ਸੀਸੀਟੀਵੀ ਜਿਹੜੀ ਆ ਕਿਉਂ ਨਹੀਂ ਪੂਰੀ ਦੀ ਪੂਰੀ ਦੇ ਰਿਹਾ? ਫਿਰ ਇਹਦੇ ਤੇ ਧਾਮੀ ਜੀ ਕਹਿ ਰਹੇ ਨੇ ਕਿ ਵੇਖੋ ਜੀ, ਮੈਨੂੰ ਤੇ 100 ਬੰਦਾ ਮਿਲਦਾ ਪਰ ਕਰਮਾਂ 'ਚ ਉੱਥੇ ਮੈਨੂੰ ਤੇ ਯਾਦ ਨਹੀਂ ਨਰੈਣ ਸਿੰਘ ਚੌੜਾ ਮਿਲਿਆ ਕਿ ਨਹੀਂ ਮਿਲਿਆ। ਜਦ ਕਿ ਉਹ ਕਹਿੰਦੇ ਆ ਕਿ ਇਹਨਾਂ ਨੇ ਡਿਲੀਟ ਕੀਤੀ ਆ, ਪੁਲਿਸ ਕਹਿ ਰਹੀ ਹੈ ਕਿ ਸਾਨੂੰ ਦੇ ਨਹੀਂ ਰਹੇ। ਹੁਣ ਜਾ ਕੇ ਇਹਨਾਂ ਨੇ ਦੇਰ ਸ਼ਾਮ ਇਹ ਖੁਲਾਸਾ ਕੀਤਾ ਐਸਜੀਪੀਸੀ ਨੇ ਕਿ ਅਸੀਂ ਜਿਹੜੀ ਇਹ ਸੀਸੀਟੀਵੀ ਆ 10 ਤਰੀਕ ਨੂੰ ਸੌਂਪ ਦਿੱਤੀ ਆ। ਮਤਲਬ ਤੁਸੀਂ ਹਿਸਾਬ ਲਾ ਲਓ ਘਟਨਾ ਕਦੋਂ ਦੀ ਹੈ ਜੀ, ਘਟਨਾ ਨੂੰ ਤੇ ਹੋ ਗਏ ਫਿਰ ਇਹਦੇ ਮੁਤਾਬਕ ਵੀ 5-6 ਦਿਨ ਜਦੋਂ ਇਹਨਾਂ ਨੇ ਸੀਸੀਟੀਵੀ ਦਿੱਤੀ ਆ। ਹਾਂਜੀ 2 ਦਸੰਬਰ ਦੀ ਹੈ ਤੇ ਉਦੋਂ ਬਾਅਦ ਸੀਸੀਟੀਵੀ ਦਿੱਤੀ ਇਹਨਾਂ ਨੇ। ਨਹੀਂ 2 ਨੂੰ ਤੇ ਆਦੇਸ਼ ਆਇਆ ਨਾ ਜੀ। ਹਾਂਜੀ ਹਾਂਜੀ 4 ਦੀ ਹੈ, ਸੌਰੀ ਮਾਫ ਕਰ। ਹਾਂਜੀ ਤੇ ਇਹ 10 ਨੂੰ ਦੇ ਰਹੇ ਤਾਂ ਮਤਲਬ ਕਿ ਇੱਕ ਹਫਤਾ ਲੇਟ। ਹੁਣ ਉਹ ਕਹਿ ਰਹੇ ਆ, ਜਾਨੀ ਜੋ ਡਿਫੈਂਸ ਤੇ ਰਹੇ ਉਹ ਕਹਿ ਰਹੇ ਆ ਕਿ ਅਸੀਂ ਜਾਂਚ ਕਰਾਂਗੇ ਕਿ ਫੋਰੈਂਸਿਕ ਨਹੀਂ, ਮੰਗ ਕਰਾਂਗੇ ਕਿ ਜਾਂਚ ਕੀਤੀ ਜਾਵੇ ਫੋਰੈਂਸਿਕ ਤੌਰ ਤੇ ਜੇ ਇਹਨਾਂ ਨੇ ਸੀਸੀਟੀਵੀ ਡਿਲੀਟ ਕੀਤੀ ਆ ਤਾਂ ਫਿਰ ਇਹਨਾਂ ਤੇ ਮੁਕੱਦਮਾ ਅੱਡ ਤੋਂ ਸਬੂਤਾਂ ਨਾਲ ਛੇੜਛਾੜ ਦਾ ਹੋਣਾ ਚਾਹੀਦਾ। ਮਤਲਬ ਇਹ ਆ ਕਿ ਅਕਾਲੀ ਦਲ ਦੇ ਮਜੀਠੀਆ ਸਾਹਿਬ ਨੇ ਇਹ ਚੀਜ਼ ਪੰਜਾਬ ਸਰਕਾਰ ਵੱਲ ਮੋੜਨ ਦੇ ਨਾਮ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਆਪਣੇ ਆਪ ਨੂੰ ਫਸਾ ਲਿਆ ਜਾਂ ਐਸਜੀਪੀਸੀ ਨੂੰ ਵੀ ਫਸਾ ਦਿੱਤਾ। ਕਿਉਂਕਿ ਦੇਖੋ ਇੱਕ ਸਹਿਮਤੀ ਜੇ ਆਪਾਂ ਦੇਖੀਏ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਥੋੜੀ ਹੈ ਬਹੁਤੀ ਆ, ਲੰਮਾ ਸਮਾਂ ਰਹਿੰਦੀ ਹੈ, ਸਿਆਸਤ ਤੌਰ ਤੇ ਕੋਈ ਲਾਭ ਦਿੰਦੀ ਹੈ, ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਪਰ ਮੁੱਢਲੇ ਤੌਰ ਤੇ। ਪਰ ਜੇ ਇਹਨਾਂ ਗੱਲਾਂ 'ਚ ਗਾਂ ਕੁਝ ਹੋਰ ਪੂਣੀ ਮੋੜ ਨਿਕਲੇ ਤਾਂ ਫਿਰ ਸਥਿਤੀ ਜਿਹੜੀ ਹੈ ਉਹ ਇਹਨਾਂ ਵਾਸਤੇ ਕਸੂਤੀ ਹੋ ਜਾਏਗੀ। ਸੋ ਇਸ ਕਰਕੇ ਹੁਣ ਇਹਦੇ ਤੇ ਕਾਫੀ ਭੰਬਲ ਭੂਸਾ ਹੈ। ਇੱਥੋਂ ਤੱਕ ਕਿ ਡਿਫੈਂਸ ਨੇ ਤੇ ਜਿਹੜੀ 307 ਲਾਈ, ਵੈਸੇ 307 ਧਾਰਾ ਖਤਮ ਹੋ ਚੁੱਕੀ ਹੈ ਬੀਐਨਐਸ ਦੇ ਵਿੱਚ, ਉਹ ਨਵੀਂ ਹੈ ਰਾਦਾ ਕਤਲ। ਉਹ ਤੇ ਰਾਦਾ ਕਤਲ ਜਿਹੜੀ ਧਾਰਾ ਲਾਈ ਗਈ ਆ ਉਹਦੇ ਤੇ ਵੀ ਇਤਰਾਜ਼ ਜਤਾ ਰਹੇ ਆ ਕਿ ਦਰਅਸਲ ਜਿਹੜੀ ਗੋਲੀ ਚੱਲੀ ਆ, ਗੋਲੀ ਤਾਂ ਜਦੋਂ ਧੱਕਾ-ਮੁੱਕੀ ਹੋਈ ਆ ਸੇਵਾਦਾਰਾਂ ਦੇ ਨਾਲ ਜਾਂ ਸਿਕਿਉਰਿਟੀ ਗਾਰਡ ਦੇ ਨਾਲ ਉਦੋਂ ਚੱਲੀ ਆ। ਸੁਖਬੀਰ ਸਿੰਘ ਬਾਦਲ ਤੇ ਤਾਂ ਫੈਰ ਹੋਇਆ ਹੀ ਨਹੀਂ, ਕੋਈ ਝਰੀਟ ਤੱਕ ਨਹੀਂ ਵੱਜੀ। ਖੈਰ ਉਹ ਤੇ ਅਦਾਲਤ ਨੇ ਵੇਖਣਾ ਕਿ ਮਾਮਲਾ ਬਣਦਾ ਹੈ ਕਿ ਨਹੀਂ ਬਣਦਾ, ਇਹ ਸਾਰੀਆਂ ਚੀਜ਼ਾਂ। ਜਦ ਕਿ ਐਸਜੀਪੀਸੀ ਵਾਲੇ ਜਿਹੜੇ ਆ ਉਹ ਕਹਿ ਰਹੇ ਆ ਕਿ ਵੇਖੋ ਜੀ ਅਸੀਂ ਕੋਈ ਫੁਟੇਜ ਜਿਹੜੀ ਹੈ ਡਿਲੀਟ ਨਹੀਂ ਕੀਤੀ, ਸਾਨੂੰ ਜਦੋਂ ਇਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਸੌਂਪ ਦਿੱਤੀ ਆ। ਤਾਂ ਕੁੱਲ ਮਿਲਾ ਕੇ ਸੀਸੀਟੀਵੀ ਵਾਲੇ ਮਾਮਲੇ ਦੇ ਵਿੱਚ ਅੱਜ ਇਸ ਮੁੱਦੇ ਤੇ ਕਾਫੀ ਕਹਿਣਾ ਕਿ ਵੀ ਰਹੀ। ਜੀ ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਨੇ ਕਹਿੰਦੇ ਉਮੀਦਵਾਰਾਂ ਦੀ ਫੌਜ ਹੀ ਉਤਾਰਤੀ ਜੀ। ਅੱਜ ਦੇਖੋ ਜਿਹੜੇ ਹੁੰਦੇ ਆ ਨਿਗਮ ਹੁੰਦੇ ਆ, ਇਹਨਾਂ ਦੇ ਵਿੱਚ ਵਾਰਡ ਬਹੁਤ ਹੁੰਦੇ ਆ ਨਾ। ਜਦੋਂ ਵਾਰਡ ਬਹੁਤ ਆ ਤਾਂ ਹੁਣ 5 ਤਾਂ ਹੋ ਗਿਆ ਨਿਗਮ, ਉਹਦੇ ਵਿੱਚ ਅੱਗੇ ਜਾ ਕੇ 42-43 ਕਾਉਂਸਲਾਂ ਤੇ ਇੰਨੀਆਂ ਕੁ ਤਕਰੀਬਨ ਲਾ ਲਓ ਕਿ ਉਪ ਚੋਣਾਂ ਹੈ। ਉਮੀਦਵਾਰ ਤੇ ਫਿਰ ਖਾਸੇ ਬਣਨਗੇ। ਸ਼ਾਇਦ 784 ਉਮੀਦਵਾਰਾਂ ਦੀ ਸੂਚੀ ਅੱਜ ਇਹਨਾਂ ਨੇ ਜਾਰੀ ਕੀਤੀ ਆ। ਠੀਕ ਹੈ ਜੀ। ਹੁਣ 784 ਉਮੀਦਵਾਰਾਂ ਦੇ ਵਿੱਚੋਂ ਪਹਿਲੀ ਸੂਚੀ ਲੁਧਿਆਣੇ ਤੋਂ ਆ 72 ਉਮੀਦਵਾਰਾਂ ਦੀ, 95 ਵਾਰਡ ਇੱਥੇ ਹੀ ਆ ਗਏ ਮੇਰੇ ਖਿਆਲ ਦੇ ਨਾਲ, ਜਿਹਦੇ ਚ 300 ਤੋਂ ਵੱਧ ਦਾਅਵੇਦਾਰੀ ਹੈ ਇਹਨਾਂ ਦੇ ਟਿਕਟਾਂ ਦੇ। ਇਹ ਬਹੁਤ ਵੱਡਾ ਨਿਗਮ ਹੈ ਨਾ। ਦੇਖੋ ਲੁਧਿਆਣਾ ਹੁਣ ਕੀ ਆ, ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਚਾਹੇਗੀ ਕਿ ਜੇ ਅਸੀਂ ਕੰਮ ਖਿੱਚ ਦਿੱਤਾ, ਮੇਅਰ ਆਪਦਾ ਬਣਾ ਗਿਆ ਤੇ ਦਮ ਤੇ, ਤਾਂ ਬੱਲੇ ਬੱਲੇ ਆ। ਲੁਧਿਆਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਹੱਦ ਤੱਕ ਜੋ ਸ਼ਹਿਰੀ ਵੋਟ ਹੈ
ਉਹਦਾ ਮੁੱਢ ਬੰਨ੍ਹ ਦਿੱਤਾ, ਕਿਉਂਕਿ ਉੱਥੇ ਪ੍ਰਵਾਸੀ ਵੋਟ ਬਹੁਤ ਹੈ, ਬਹੁਤ ਜ਼ਿਆਦਾ ਬਿਲਕੁਲ। ਹਿੰਦੂ ਵੋਟ ਬਹੁਤ ਹੈ। ਸੋ ਇਹ ਸ਼ਾਇਦ ਕਿਤੇ ਨਾ ਕਿਤੇ ਕਹਿ ਲਓ ਕਿ ਜ਼ੋਰ ਅਜਮਾਇਸ਼ ਦਾ ਖਾੜਾ ਬਣੇਗਾ। ਹੁਣ ਜਿਹੜਾ ਇਹ ਹੈਗਾ ਨਾ ਮਤਲਬ ਲੁਧਿਆਣਾ, ਇਹਦੇ ਵਿੱਚ ਕਾਂਗਰਸ ਵੀ ਕਮਜ਼ੋਰ ਨਹੀਂ ਸੀਗੀ ਜੀ, ਕਾਂਗਰਸ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਤਗੜੀ ਟੱਕਰ ਦੇਣ ਵਾਲੀ ਆ, ਪਰ ਕਾਂਗਰਸ ਦਾ ਕਹਿ ਲਓ ਦੋ ਤਰ੍ਹਾਂ ਦੇ ਨਾਲ ਨੁਕਸਾਨ ਨਜ਼ਰ ਆਉਂਦਾ। ਇੱਕ ਤੇ ਇਹ ਆ ਕਿ ਰਾਜਾ ਵੜਿੰਗ ਇਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਜਿੱਤਣ ਤੋਂ ਬਾਅਦ ਉੱਥੇ ਨਹੀਂ ਗਏ। ਦੂਜਾ ਭਾਰਤ ਭੂਸ਼ਣ ਆਸ਼ੂ ਵਰਗਾ ਜਿਹੜਾ ਉੱਥੋਂ ਦਾ ਤਗੜਾ ਲੋਕਲ ਲੀਡਰ ਸੀ ਉਹ ਹੈ ਨਹੀਂ ਗਾ। ਤੇ ਜਾਂ ਰਵਨੀਤ ਬਿੱਟੂ ਭਾਜਪਾ ਵਾਸਤੇ ਖੇਡ, ਤੁਹਾਨੂੰ ਪਤਾ ਯਾਨੀ ਉੱਥੇ ਭਾਜਪਾ ਵੀ ਜਿਹੜੀ ਆ ਮੁਕਾਬਲੇ 'ਚ ਹੈਗੀ ਆ, ਤਾਂ ਕਾਂਗਰਸ ਜਿਹੜੀ ਆ ਉਹ ਆਮ ਆਦਮੀ ਪਾਰਟੀ ਤਾਂ ਰਹੂਗੀ ਮੁਕਾਬਲੇ 'ਚ। ਤਾਂ ਥੋੜਾ ਜੇ ਆਪਾਂ ਲਾਸ ਦੇਖੀਏ ਤਾਂ ਕਾਂਗਰਸ ਨੂੰ ਨਜ਼ਰ ਆ। ਖੈਰ ਇਸੇ ਤਰ੍ਹਾਂ ਹੀ ਜਲੰਧਰ ਨਿਗਮ ਚੋਣ ਦੇ ਵਿੱਚ, ਕਿਉਂਕਿ ਉੱਥੇ ਵੀ ਬੜੀ ਵੱਡੀ ਟੱਕਰ ਹੋਣੀ ਆ, ਤਕੋਨੀ ਟੱਕਰ ਆ, ਉੱਥੇ ਵੀ ਇਹਨਾਂ ਨੇ 72 ਵਾਰਡਾਂ ਤੇ ਆਪਦੇ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ। ਤੇ ਕਮਾਲ ਦੀ ਗੱਲ ਹੈ ਕਿ ਉੱਥੇ ਵੈਸੇ ਤੇ ਤੁਹਾਨੂੰ ਪਤਾ ਹੈ ਇਹ ਪਿਛਲੀਆਂ ਚੋਣਾਂ 'ਚ ਵੀ ਵੇਖਣ ਨੂੰ ਮਿਲਿਆ ਸੀਗਾ ਕਿ ਕੁਝ ਘੰਟੇ ਪਹਿਲਾਂ ਬੀਜੇਪੀ ਜਾਂ ਕਾਂਗਰਸ ਛੱਡ ਕੇ ਆਏ ਲੋਕਾਂ ਨੂੰ ਵੀ ਇਹਨਾਂ ਨੇ ਟਿਕਟਾਂ ਦੇ ਨਾਲ ਨਵਾਜ਼ ਦਿੱਤਾ ਜੀ। ਇਸੇ ਤਰ੍ਹਾਂ ਦੀ ਕਹਾਣੀ ਹੁਣ ਜੇ ਆਪਾਂ ਫਗਵਾੜਾ ਨਿਗਮ ਦੀ ਦੇਖੀਏ ਤਾਂ ਉੱਥੇ ਵੀ ਸੂਚੀ ਜਿਹੜੀ ਆ ਜਾਰੀ ਕਰ ਦਿੱਤੀ ਆ ਆਮ ਆਦਮੀ ਪਾਰਟੀ ਨੇ, ਤੇ ਕੱਲ ਨਾਮਜ਼ਦਗੀਆਂ ਦੀ ਆਖਰੀ ਤਰੀਕ ਆ। ਵੈਸੇ ਬਹੁਤ ਕੁਝ ਹੋ ਰਿਹਾ, ਹੋਰ ਵੀ ਭਾਜਪਾ ਦੇ ਵਿੱਚ ਬਗਾਵਤ ਨਜ਼ਰ ਆ ਰਹੀ ਹੈ ਕੁਝ ਥਾਵਾਂ ਤੇ, ਯਾਨੀ ਕਹਿ ਲਓ ਕਿ ਕੁਝ ਟਿਕਟਾਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਨਗਰ ਕੌਂਸਲ ਹੈ ਜਿਹੜੀ, ਉਹਦੇ ਵਿੱਚ ਅਮਲੋਹ ਲਈ ਇੱਥੇ ਕੈਂਡੀਡੇਟਾਂ ਦੀ ਸੂਚੀ ਇਹਨਾਂ ਨੇ ਜਾਰੀ ਕਰ ਦਿੱਤੀ ਹੈ। ਮਾਛੀਵਾੜਾ ਨਗਰ ਕੌਂਸਲ ਵਾਸਤੇ ਇਹਨਾਂ ਨੇ ਵੀ ਮੈਦਾਨ 'ਚ ਉਤਾਰੇ ਆ ਬੰਦੇ, ਕਾਂਗਰਸ ਨੇ ਵੀ ਸੂਚੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਆ। ਅੰਮ੍ਰਿਤਸਰ ਇਹ ਵੀ ਇੱਕ ਤਗੜਾ ਨਿਗਮ ਹੈ, ਇੱਥੇ ਵੀ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸੂਚੀ ਦੇਖੋਗੇ ਤਾਂ 74 ਕੈਂਡੀਡੇਟਸ ਦੇ ਵਿੱਚੋਂ 39 ਬੀਬੀਆਂ ਨੂੰ ਟਿਕਟ ਦਿੱਤੀ ਗਈ ਆ ਇਹਨਾਂ ਵੱਲੋਂ। ਤਾਂ ਬਰਨਾਲਾ ਦੇ ਵਿੱਚ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਲੱਗਾ, ਇਹਨਾਂ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਆ ਜੋ ਆਮ ਆਦਮੀ ਪਾਰਟੀ 'ਚ ਆ ਗਿਆ, ਟਿਕਟ ਕੱਟਣ ਤੋਂ ਉਹ ਇਤਰਾਜ਼ ਕਰ ਰਿਹਾ ਸੀ। ਪਰ ਪਟਿਆਲਾ ਦੇ ਵਿੱਚ ਕਹਿੰਦੇ ਆ ਕਿ ਇੱਕ SHO ਹੈ ਜਿਹੜਾ ਉਹ ਚੋਣ ਨਾ ਲੜਨ ਦੀ ਧਮਕੀ ਦੇ ਰਿਹਾ। ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖਤੀ ਸ਼ਿਕਾਇਤ ਭੇਜੀ ਆ, ਠੀਕ ਹੈ, ਕਿ ਇਹਦਾ ਤਬਾਦਲਾ ਕਰ ਦੇਣਾ ਚਾਹੀਦਾ। ਸੋ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕਹਿੰਦੇ ਹੁੰਦੇ ਨਾ ਝੱਟ ਮੰਗਣੀ ਪੱਟ ਵਿਆਹ, ਕਿ ਜਿਵੇਂ ਹੀ ਇਹਨਾਂ ਨੇ ਨੋਟੀਫਾਈਡ ਕੀਤਾ ਸ਼ੈਡਿਊਲ, ਤਿਵੇਂ ਹੀ ਭਾਜੜ ਪੈ ਗਈ। ਉਸ ਭਾਜੜ ਦੇ ਵਿੱਚੋਂ ਇਹ ਸਭ ਕੁਝ ਆਪਾਂ ਦੇਖ ਰਹੇ ਹਾਂ ਕਿ ਦਵਾ ਦਵ ਟਿਕਟਾਂ ਦੀ ਮਾਰਾ ਮਾਰਿਆ, ਫਿਰ ਨਾਮਜ਼ਦਗੀਆਂ ਦਾ ਕੱਲ ਆਖਰੀ ਦਿਨ ਆ। ਉਸ ਤੋਂ ਬਾਅਦ ਫਿਰ ਵੋਟਾਂ ਜਿਹੜੀਆਂ ਬਿਲਕੁਲ ਨੇੜੇ ਆ ਗਈਆਂ, ਦਿਨ ਤੇ ਸਾਰੇ ਗਿਣਤੀ ਦੇ ਰਹਿ ਗਏ 10 ਮੇਰੇ ਖਿਆਲ ਦੇ ਨਾਲ। ਤਾਂ ਕੁੱਲ ਮਿਲਾ ਕੇ ਬਹੁਤ ਘੱਟ ਸਮੇਂ 'ਚ ਸਭ ਕੁਝ ਕੀਤਾ ਜਾ ਰਿਹਾ। ਬਾਕੀ ਮੈਨੂੰ ਇਉਂ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਹੱਥ ਇੱਥੇ ਵੀ ਉੱਤੇ ਰਹਿੰਦਾ ਨਜ਼ਰ ਆਏਗਾ ਆਪਾਂ ਨੂੰ। ਮੈਨੂੰ ਇਹ ਲੱਗਦਾ ਘੱਟੋ ਘੱਟ ਹੋ ਸਕਦਾ ਗਾਂ ਜਾ ਕੇ ਗਲਤ ਹੋਈਏ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਆ ਪਾਰਟੀਆਂ ਜਿਹੜੀਆਂ ਦੂਸਰੀਆਂ ਨੇ ਉਹ ਇੰਨੀਆਂ ਸਟਰੋਂਗ ਨਹੀਂ ਹੈਗੀਆਂ ਹਾਲੇ। ਇਸੇ ਕਰਕੇ ਆਮ ਆਦਮੀ ਪਾਰਟੀ ਬਹੁਤ ਵੱਡੇ ਪੱਧਰ ਤੇ ਉਮੀਦਵਾਰ ਮੈਦਾਨ 'ਚ ਉਤਾਰ ਰਹੀ ਹੈ, ਜੋੜ ਚੱਲ ਰਿਹਾ ਹੈ। ਜਿਹੜੇ ਜਿੱਤਣ ਦੇ ਕਹਿ ਲਓ ਕਿ ਹੈਗੇ ਨੇ ਕਿਤੇ ਨਾ ਕਿਤੇ ਚਾਂਸ ਰੱਖਦੇ ਤਾਂ ਉਹਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ, ਜਿਨ੍ਹਾਂ ਨੂੰ ਸਥਾਨਕ ਸਰਕਾਰਾਂ 'ਚ ਉਮੀਦ ਹੁੰਦੀ ਆ ਕਿ ਉਤਲੀਆਂ ਟਿਕਟਾਂ ਨਹੀਂ ਮਿਲੀਆਂ, ਘੱਟੋ ਘੱਟ ਜਿਵੇਂ ਆਪਾਂ ਨਹੀਂ ਕਹਿੰਦੇ ਹੁੰਦੇ ਕਿ ਅੱਧੀ ਟਿਕਟ ਜਦੋਂ ਸਟੂਡੈਂਟ ਲਾਈਫ 'ਚ ਹੁੰਦੇ ਸੀ ਕਿ ਅੱਧੀ ਟਿਕਟ ਵਾਲੀ ਛੱਤ ਤੇ ਚੜ ਜਾਓ, ਤਾਂ ਵੈਸੇ ਹਾਲ ਹੈ ਤਾਂ ਬੱਸ ਦੀ ਛੱਤ ਤੇ ਚੜਾ ਦਿੰਦੇ ਹੁੰਦੇ ਸੀਗੇ। ਉਹ ਹਾਲ ਹੁੰਦਾ ਕਿ ਜਿਹੜੇ ਇਸ ਤਰ੍ਹਾਂ ਵਿਚਾਰੇ ਵੱਡੀਆਂ ਟਿਕਟਾਂ ਤੋਂ ਰਹਿ ਜਾਂਦੇ, ਉਹਨਾਂ ਨੂੰ ਕਹਿੰਦੇ ਵੀ ਚਲੋ ਆ ਲੋਕਲ ਬੋਡੀਜ਼ ਦੀਆਂ ਚੋਣਾਂ 'ਚ ਦਾ ਲੱਗ ਜਾਏਗਾ, ਉੱਥੇ ਕੋਈ ਵਾਰੀ ਆ ਜਾਏਗੀ। ਹੁਣ ਉਹ ਇੱਥੋਂ ਵੀ ਗਏ ਗੁਜ਼ਰੇ ਆ ਤਾਂ ਫਿਰ ਤੁਸੀਂ ਦੇਖੋ ਕਿ ਮੱਕਿਓ ਪਰਾਂ ਤੇ ਉਜਾੜ ਹੀ ਆ ਨਾ। ਇਸ ਕਰਕੇ ਉਹਨਾਂ ਦਾ ਦਰਦ, ਉਹਨਾਂ ਭਮੱਕੜਾਂ ਦਾ ਦਰਦ ਮਾਨ ਸਾਹਿਬ ਤੱਕ ਵੀ ਨਹੀਂ ਪਹੁੰਚਦਾ, ਜਿਨ੍ਹਾਂ ਭਮੱਕੜਾਂ ਨੂੰ ਬਹੁਤ ਮੁਹੱਬਤ ਕਰਦੇ। ਜੀ ਬਿਲਕੁਲ। ਤੇ ਮਿੰਟੂ ਜੀ, ਜਿਸ ਦਿਨ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਲੱਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉਸ ਦਿਨ ਤੋਂ ਹੀ ਜਿਹੜੇ ਪਿਛਲੇ ਲੀਡਰ ਨੇ ਅਕਾਲੀ ਦਲ ਦੇ ਜਾਂ ਹੋਰ ਜਿਨ੍ਹਾਂ ਨੂੰ ਇੱਥੇ ਤਨਖਾਹੀਆ ਕਰਾਰ ਦਿੱਤਾ ਗਿਆ, ਉਹਨਾਂ ਦੇ ਬਾਰੇ ਚਰਚਾ ਚੱਲੀ ਹੈ। ਹੁਣ ਗਿਆਨੀ ਜੈਲ ਸਿੰਘ ਨੂੰ ਜਿਹੜੀ ਤਨਖਾਹ ਲੱਗੀ ਸੀ ਉਹਦੇ ਤੇ ਕੋਈ ਨਵਾਂ ਖੁਲਾਸਾ ਹੋਇਆ ਜੀ? ਦੇਖੋ ਇਹ ਚਰਚਾ ਚੱਲੀ ਸੀਗੀ ਵਿੱਚ
ਜਿਹੜੀ ਤਨਖਾਹ ਅਕਾਲੀਆਂ ਦੀ ਆ, ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੁਣ ਅਕਾਲੀਆਂ ਦੀ ਜਿਹੜੀ ਤਨਖਾਹ ਆ ਉਹ ਹਾਲੇ ਪੂਰੀ ਨਹੀਂ ਹੋਈ, ਯਾਨੀ ਪੂਰੇ ਤੇ ਪੂਰੇ ਜਿੰਨੇ ਅਕਾਲੀ ਆ, ਤੇ ਉਹਦੇ ਵਿੱਚੋਂ ਹੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਲੈਕਸ਼ਨ ਲੜਨ ਦਾ ਐਲਾਨ। ਫਿਰ ਸਰ ਇੱਕ ਹੋਰ ਚੀਜ਼ ਜਿਹੜੀ ਆ ਬੜੀ ਦੇਖਣ ਤੇ ਪਰਖਣ ਵਾਲੀ ਆ ਜੀ ਕਿ 20 ਦਿਨ ਦੀ ਮੋਹਲਤ ਦਾ ਰੌਲਾ ਜਿਹੜਾ ਪਾਇਆ ਜਾ ਰਿਹਾ ਹਾਂਜੀ ਕਿ ਅਸਤੀਫਿਆਂ ਦੇ ਅਮਲ ਲਈ 20 ਦਿਨ, ਮੈਨੂੰ ਤੇ ਅੱਜ ਤੱਕ ਲਿਖਤ ਨਹੀਂ ਮਿਲੀ ਸਰ। ਦੂਜੀ ਗੱਲ ਕਿ ਜਿਹੜਾ ਆਦੇਸ਼ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਜਾਂਦਾ ਉਹਦੇ ਚ ਅਮੈਂਡਮੈਂਟ ਨਹੀਂ ਕੀਤੀ ਜਾਂਦੀ, ਜਿੰਨੀ ਕੁ ਮੈਨੂੰ ਨੌਲੇਜ ਹੈ। ਸਹੀ ਬਿਲਕੁਲ ਸਹੀ, ਬਿਲਕੁਲ ਤਰਮੀਮ ਨਹੀਂ ਹੁੰਦੀ ਉਹਦੇ ਚ। ਜੀ ਬਿਲਕੁਲ ਸਹੀ। तो इस तरह मतलब कि वो लिखत नहीं सामने आ रही, फिर कोशिश करांगे। मैं 1-2 दिन तो लगा होया, नहीं मैनू तो कितों लिखत नहीं मिल रही। ਤਾਂ ਇਲੈਕਸ਼ਨ ਲੜਨ ਦਾ ਐਲਾਨ ਮੁਲਕ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਿਨਾਂ ਲਿਖਤ ਤੋਂ ਹੀ ਰੌਲਾ, ਤੇ ਫਿਰ ਉਤੋਂ ਕੁਝ ਲੀਡਰਾਂ ਦੀ ਐਵੇਂ ਹੀ ਸਲਾਹ ਮਸ਼ਵਰੀ ਕਿ ਆਪਾਂ ਇਕੱਠੇ ਹੋ ਜਾਓ ਜੀ, ਭਾਜਪਾ ਨਾਲ ਗੱਠਜੋੜ ਕਰ ਲਓ। ਜਦੋਂ ਤਨਖਾਹ ਪੂਰੀ ਕਰ ਲੈਂਦੇ, ਅਰਦਾਸ ਜੋ ਵਿਧੀ ਹੈ ਉਹਦੇ ਚ ਸਭ ਕੁਝ ਮੁਕੰਮਲ ਤੌਰ ਤੇ ਹੋ ਜਾਂਦਾ, ਫਿਰ ਇਹਨਾਂ ਨੂੰ ਇਹ ਫੈਸਲੇ ਮੇਰੇ ਖਿਆਲ ਦੇ ਨਾਲ ਲੈਣੇ ਚਾਹੀਦੇ ਸੀਗੇ। ਤੇ ਉਤੋਂ ਸੀਸੀਟੀਵੀ ਵਾਲਾ ਵੀ ਹੈ। ਚਲੋ ਖੈਰ, ਗੱਲ ਹੋ ਰਹੀ ਹੈ ਗਿਆਨੀ ਜੈਲ ਸਿੰਘ ਦੀ। ਗਿਆਨੀ ਜੈਲ ਸਿੰਘ ਬਾਰੇ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਗਿਆਨੀ ਜੈਲ ਸਿੰਘ ਨੂੰ ਵੀ ਤਨਖਾਹ ਲੱਗੀ ਹੈ, ਕਿਉਂਕਿ ਖਬਰਾਂ ਚੱਲਦੀਆਂ ਹੁੰਦੀਆਂ ਸੀਗੀਆਂ। ਹੁਣ ਦੇਖੋ, ਮੈਂ ਤੇ ਕੋਈ ਘੱਟੋ ਘੱਟ ਐਸਾ ਦਾਅਵਾ ਨਹੀਂ ਕੀਤਾ ਗਿਆਨੀ ਜੈਲ ਸਿੰਘ ਦਾ, ਮੈਂ ਤੇ ਕਦੇ ਪੜ੍ਹਿਆ ਸੁਣਿਆ ਨਹੀਂ ਸੀਗਾ। ਇਹ ਹੁਣੀ ਆ ਚਰਚਾਵਾਂ ਚੱਲੀਆਂ ਨੇ ਤੇ ਗਿਆਨੀ ਜੈਲ ਸਿੰਘ ਦਾ ਨਾਮ ਵੀ ਇਹਦੇ ਵਿੱਚ ਜੁੜਿਆ। ਜਿਹੜੇ ਤਰਲੋਚਨ ਸਿੰਘ ਆ, ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਗਿਆਨੀ ਜੈਲ ਸਿੰਘ ਨੂੰ ਤਨਖਾਹ ਨਹੀਂ ਸੀ ਲੱਗੀ। ਠੀਕ ਹੈ ਜੀ। ਉਹਨਾਂ ਨੂੰ ਸਿਰਫ ਜਥੇਦਾਰ ਸਾਹਿਬਾਨ ਵੱਲੋਂ ਨੋਟਿਸ ਘੱਲਿਆ ਗਿਆ ਸੀਗਾ ਕਿ ਕਿਉਂ ਨਾ ਤੁਹਾਨੂੰ ਤਨਖਾਹ ਲਾਈ ਜਾਵੇ। ਇਸ ਤੋਂ ਬਾਅਦ ਇੱਕ ਚਿੱਠੀ ਗਿਆਨੀ ਜੈਲ ਸਿੰਘ ਵੱਲੋਂ ਜਥੇਦਾਰ ਕਿਰਪਾਲ ਸਿੰਘ ਨੂੰ ਭੇਜੀ ਗਈ ਸੀ ਜੀ, ਜਿਹਦੇ ਚ ਉਹਨਾਂ ਨੇ ਲਿਖਿਆ ਸੀਗਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪੂਰਾ ਸਤਿਕਾਰ ਕਰਦਾ ਹਾਂ ਤੇ ਫੌਜੀ ਹਮਲੇ ਸੰਬੰਧੀ ਮੇਰੀ ਕੋਈ ਸਲਾਹ ਨਹੀਂ ਲਈ ਗਈ ਤੇ ਨਾ ਹੀ ਮੈਨੂੰ ਇਸ ਮਾਮਲੇ ਦੇ ਵਿੱਚ ਕੋਈ ਸੂਚਨਾ ਦਿੱਤੀ ਗਈ ਹੈ ਤੇ ਇਸ ਮਾਮਲੇ ਨਾਲ ਮੇਰਾ ਕੋਈ ਸੰਬੰਧ ਹੀ ਨਹੀਂ ਜੀ। ਤੇ ਕਹਿੰਦੇ ਆ ਕਿ ਮੈਂ ਖੁਦ ਅੰਮ੍ਰਿਤਸਰ ਵਿਖੇ ਗਿਆਨੀ ਕਿਰਪਾਲ ਸਿੰਘ ਤੇ ਬਾਕੀ ਜਥੇਦਾਰ ਸਾਹਿਬਾਨ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਗਿਆਨੀ ਜੈਲ ਸਿੰਘ ਨੂੰ ਜੋ ਦਿੱਤਾ ਗਿਆ ਸੀਗਾ ਨੋਟਿਸ ਕਹਿ ਲੋ ਕਿ ਉਹ ਵਾਪਸ ਲੈ ਲਿਆ ਗਿਆ ਸੀ। ਇਹ ਵੀ ਇੱਕ ਨਵਾਂ ਖੁਲਾਸਾ ਹੋ ਗਿਆ ਕਿ ਗਿਆਨੀ ਜੈਲ ਸਿੰਘ ਨੂੰ ਤਨਖਾਹ ਨਹੀਂ ਸੀ ਲੱਗੀ, ਜਿਹੜੀ ਕਿ ਪ੍ਰਚਾਰੀ ਦਾ ਜਾਰੀ ਆ। ਦੇਖੋ, 2 ਤਨਖਾਹਾਂ ਦਾ ਮੈਂ ਪੜ੍ਹਿਆ ਸੁਣਿਆ ਤੇ ਅਸੀਂ ਛੋਟੇ ਹੁੰਦਿਆਂ ਨੇ ਉਹ ਤਸਵੀਰ ਵੀ ਵੇਖੀ ਸੀ ਇੱਕ ਰਸਾਲੇ 'ਚ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਜਦੋਂ ਬੰਨਿਆ ਗਿਆ ਸੀ, ਉਦੋਂ ਬੜੇ ਪੰਥਕ ਰਸਾਲਿਆਂ ਦਾ ਕਹਿ ਲੋ ਕਿ ਚੱਲਣ ਹੁੰਦਾ ਸੀਗਾ ਤੇ ਆਮ ਘਰਾਂ 'ਚ ਉਹ ਮਿਲੇ ਜਾਂਦੇ ਸੀਗੇ। ਖੈਰ, ਹੁਣ ਗੱਲ ਇਹ ਆ ਕਿ ਇੱਕ ਤੇ ਇਹ ਮਾਮਲਾ ਹੈ ਤੇ ਦੂਸਰਾ ਹੈ ਬੂਟਾ ਸਿੰਘ, ਜਿਨ੍ਹਾਂ ਦਾ ਮੁੰਡਾ ਅਰਵਿੰਦਰ ਸਿੰਘ ਲਵਲੀ ਹਾਲੇ ਵੀ ਦਿੱਲੀ ਦੀ ਪੋਲਿਟਿਕਸ 'ਚ ਐਕਟਿਵ ਹੈ। ਪਹਿਲਾਂ ਕਾਂਗਰਸ 'ਚ ਸੀਗਾ, ਸ਼ਾਇਦ ਹੁਣ ਭਾਜਪਾ 'ਚ ਆ ਜੀ। ਗੱਲ ਇਹ ਹੈ ਕਿ 2 ਇਹ ਤਨਖਾਹਾਂ ਜਿਹੜੀਆਂ ਜੇ ਆਪਾਂ ਵੇਖੀਏ ਲਗਭਗ 35, 40, 45 ਸਾਲ ਦੇ ਸਮੇਂ ਦੇ ਦੌਰਾਨ ਐਸੀਆਂ ਤਨਖਾਹਾਂ ਭੁਗਤੀਆਂ ਗਈਆਂ ਕਿ 2 ਤਗੜੇ ਸਿੱਖ ਸਿਆਸਤਦਾਨ ਜਿਨ੍ਹਾਂ ਨੂੰ ਤਨਖਾਹਾਂ ਲੱਗੀਆਂ, ਮੁੜ ਕਦੇ ਉਹਨਾਂ ਦੀ ਰਾਜਨੀਤੀ ਲੀਏ ਨਹੀਂ ਚੜੀ। ਬਿਲਕੁਲ ਸਹੀ। ਇਹ ਇੱਕ ਬਹੁਤ ਵੱਡਾ ਫੈਕਟ ਹੈ। ਤਾਂ ਮੈਂ ਤਾਂ ਹੀ ਕਹਿੰਦਾ ਕਿ ਕੀ ਸੁਖਬੀਰ ਸਿੰਘ ਬਾਦਲ ਅਪਵਾਦ ਸਾਬਤ ਹੋਣਗੇ ਇਸ ਮਾਮਲੇ 'ਚ, ਜਾਂ ਉਹਨਾਂ ਦੀ ਰਾਜਨੀਤੀ ਦਾ ਹਸ਼ਰ ਵੀ ਵੈਸਾ ਹੀ ਹੋ ਜਾਏਗਾ। ਬਾਕੀ ਤਰਲੋਚਨ ਸਿੰਘ ਨੂੰ ਮੈਂ ਚੈਲੰਜ ਨਹੀਂ ਦੇ ਸਕਦਾ ਸਾਹਿਬ, ਇਹ ਬਹੁਤ ਪੁਰਾਣੇ ਬੰਦੇ ਨੇ, ਮੈਂ ਇਹਨਾਂ ਦੀ ਕੋਈ ਗੱਲ ਰੱਦ ਨਹੀਂ ਕਰ ਸਕਦਾ। ਬਜ਼ੁਰਗ ਨੇ, ਬਹੁਤ ਪੱਤਣ ਗਾਏ ਇਹਨਾਂ ਨੇ, ਬਹੁਤ ਤਰ੍ਹਾਂ ਦੀਆਂ ਗੱਲਾਂ ਤੇ ਬਹੁਤ ਤਰ੍ਹਾਂ ਦੇ ਭੇਦ ਇਹਨਾਂ ਦੇ ਕੋਲ ਆ। ਕੀ ਕਾਂਗਰਸ, ਕੀ ਭਾਜਪਾ, ਕੀ ਅਕਾਲੀ ਦਲ, ਕੀ ਸੱਚੇ, ਕੀ ਖੱਬੇ, ਸਭ ਬੰਦਿਆਂ ਦੇ ਨਾਲ ਇਹ ਰਹੇ ਤੇ ਹੁਣ ਅੱਜ ਕੱਲ ਪੂਰੀ ਮਤਲਬ ਕਿ ਇਹਨਾਂ ਦੀ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਵੀ ਚੜ੍ਹਤਾ ਹੈ ਜੀ। ਬਿਲਕੁਲ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਆਪਾਂ
ਕਿਸਾਨ ਆਗੂਆਂ ਦੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਖਾਸੀ ਹਮਾਇਤ ਮਿਲਦੀ ਸੀ ਤੇ ਇਹਨਾਂ ਦਾ ਸੁਨੇਹਾ ਵੀ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਲੋਕਾਂ ਤੱਕ ਪਹੁੰਚਦਾ ਸੀਗਾ। ਹੁਣ ਉਹਨਾਂ ਦੇ ਪੇਜ ਵੀ ਬੰਦ ਕਰ ਦਿੱਤੇ ਗਏ, ਫੇਸਬੁੱਕ ਪੇਜ ਜਾਂ ਕੋਈ ਹੋਰ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ, ਉਹਨਾਂ ਤੇ ਵੀ ਕਾਰਵਾਈ ਹੋਈ ਹੈ ਜੀ? ਦੇਖੋ, ਇਹ ਪੰਧੇਰ ਸਾਹਿਬ ਨੇ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤਾ ਜਿਹਦੇ 'ਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੋਰਚੇ ਦੀ ਕਾਮਯਾਬੀ ਅਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਾਸਤੇ ਅਰਦਾਸ ਕਰੋ। ਤੇ ਇਸ ਤੋਂ ਬਾਅਦ ਇਹਨਾਂ ਨੇ ਕੁਝ ਅਕਾਊਂਟਾਂ ਦਾ ਕਹਿ ਲਓ ਕਿ ਜ਼ਿਕਰ ਕੀਤਾ ਜੋ ਐਕਸ ਤੇ ਨੇ, ਫੇਸਬੁੱਕ ਤੇ ਨੇ, ਇੰਸਟਾ ਤੇ ਨੇ, ਕਿ ਜਿੱਥੇ ਅਸੀਂ ਆਪਣੇ ਅੰਦੋਲਨ ਦੇ ਨਾਲ ਜੁੜੇ ਸਮਾਚਾਰ ਜਾਂ ਸੰਦੇਸ਼ ਇਤਿਆਦਿਕ ਸ਼ੇਅਰ ਕਰਦੇ ਹਾਂ, ਉਹ ਪੇਜ ਬੰਦ ਕੀਤੇ ਜਾ ਰਹੇ ਆ ਜਾਂ ਇਹਨਾਂ ਦੀ ਰੀਚ ਘਟਾ ਦਿੱਤੀ ਗਈ ਆ। ਦੇਖੋ, ਇਹ ਤੇ ਹੁਣ ਆਮ ਮਾਮਲਾ ਹੈ ਪੰਜਾਬ ਦੇ ਵਿੱਚ ਜੀ, ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਮਾਮਲਾ ਹੈ। ਗੱਲ ਜਦੋਂ ਵੀ ਇਸ ਤਰ੍ਹਾਂ ਦੀ ਆਉਂਦੀ ਆ ਤਾਂ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਨੂੰ ਤਦੇ ਠੱਲ ਪਿਆ ਜਾ ਸਕਦਾ ਹੈ ਜੇ ਸਰਕਾਰ ਤੇ ਮੁਕੱਦਮੇਬਾਜ਼ੀ ਕੀਤੀ ਜਾਵੇ। ਫੇਸਬੁੱਕ ਐਕਸ ਤੇ ਅਡਟ ਨੇ, ਚਲੋ ਇੰਸਟਾ, ਵਟਸਐਪ, ਇਹ ਸਾਰਾ ਕੁਝ ਮੈਟਰ ਆ ਜਾਂਦਾ ਤਾਂ ਇੱਕੋ ਦਾ। ਜਦੋਂ ਤੱਕ ਇੱਕ ਕੋਈ ਇਸ ਤਰ੍ਹਾਂ ਦੀ, ਇਹ ਦੇਖੋ ਹਰੇਕ ਵਾਰੀ ਹੁੰਦਾ। ਸਰਵਣ ਪੰਧੇਰ ਦੇ ਦਿੱਲੀ ਅੰਦੋਲਨ ਵੇਲੇ ਵੀ ਮੇਰੇ ਖਿਆਲ ਦੇ ਨਾਲ ਅਕਾਊਂਟ ਉਡਾ ਦਿੱਤੇ ਗਏ ਸਨ ਇੱਕ ਵਾਰੀ। ਇਹ ਸਮੱਸਿਆ ਹਰ ਵਾਰੀ ਹੁੰਦੀ ਹੈ ਤੇ ਹਰ ਤਰ੍ਹਾਂ ਦੇ ਬੰਦੇ ਨੂੰ ਹੁੰਦੀ ਹੈ। ਇਹ ਸਾਡੇ ਵਰਗਿਆਂ ਨਾਲ ਹੀ ਆ ਜਾਂਦੀ ਹੈ। ਅਸੀਂ ਕੋਈ ਮਤਲਬ ਕਿ ਕੋਈ ਮਿੱਥ ਕੇ ਕਿਸੇ ਧਿਰ ਦੇ ਨਾਲ ਥੋੜੀ ਜੁੜੇ ਹੋਏ ਆ, ਸਾਨੂੰ ਵੀ ਆਉਂਦੀ ਹੈ। ਮਤਲਬ ਕਿ ਪੇਜ ਦੀ ਰੀਚ ਡਾਊਨ ਕਰ ਦਿੰਦੇ ਆ, ਪੇਜ ਉਡਾ ਦਿੰਦੇ ਆ, ਮੋਨੀਟਾਈਜੇਸ਼ਨ ਬੰਦ ਕਰ ਦਿੰਦੇ ਆ। ਸਭ ਅੱਜ ਕੱਲ ਇਹ ਆ ਕਿ ਹੁਣ ਕਈ ਮੁੰਡੇ ਇਸ ਤਰ੍ਹਾਂ ਦੇ ਆ। ਮੈਂ ਕਿਸੇ ਦਾ ਕੰਮ ਪਸੰਦ ਕਰਦਾ ਜਾਂ ਨਾ ਕਰਦਾ ਹੋਵਾਂ, ਉਹ ਇੱਕ ਗੱਲ ਵੱਖਰੀ ਆ, ਪਰ ਬਹੁਤ ਸਾਰਿਆਂ ਨੇ ਆਪਦੇ ਜਿਹੜੇ ਪੇਜ ਵਗੈਰਾ ਨੇ ਉਹ ਖੜੇ ਕਰ ਰੱਖੇ ਤੇ ਉਹਨਾਂ ਦੀ ਰੋਜੀ ਰੋਟੀ ਜਾਂ ਘਰ ਦੇ ਸਰਕਲ, ਘਰ ਦੀਆਂ ਕਿਸ਼ਤਾਂ ਇੱਥੋਂ ਨਿਕਲਦੀਆਂ। ਯਕਦਮ ਜਿਹਦਾ ਪੇਜ ਮੋਨੀਟਾਈਜੇਸ਼ਨ ਤੋਂ ਮਰਹੂਮ ਕਰ ਦਿੱਤਾ ਗਿਆ, ਉਹ ਕਿੱਧਰ ਨੂੰ ਜਾਊਗਾ? ਪੇਜ ਖੜਾ ਕਰਨ ਲੱਗਿਆ ਸਰ ਬਹੁਤ ਸਮਾਂ ਲੱਗਦਾ ਹੈ। ਬਿਲਕੁਲ। ਚੈਨਲ ਖੜਾ ਕਰਨ ਲੱਗਿਆ ਬਹੁਤ ਸਮਾਂ लगता है। मतलब लोग टूट जाते हैं एक घर बनाने, तुम तरस नहीं करते बस्तियां जलाने। तो गल कि ये रहम नहीं करते बस्तियां जलाने ਦੇ ਵਿੱਚ। तो ਇਹ ਬਹੁਤ ਘਟੀਆ, ਮੈਂ ਇਸ ਨੂੰ ਬਹੁਤ ਘਟੀਆ ਗੱਲ ਮੰਨਦਾ ਕਿ ਇਹ ਸਰਕਾਰ ਦੀ ਕਹਿ ਲਓ ਨਿਹਾਇਤ ਓਛੀ ਨੀਤੀ ਹੁੰਦੀ ਆ। ਪੇਜ ਬੰਦ ਕਰ ਦਿੱਤੇ, ਰੀਚ ਘਟਾ ਦਿੱਤੀ ਵਗੈਰਾ ਵਗੈਰਾ। ਖੈਰ, ਦੂਜੇ ਪਾਸੇ ਜੇ ਆਪਾਂ ਦੇਖੀਏ, ਹਰਿਆਣਾ ਪੁਲਿਸ ਆਪਦੇ ਜਿਹੜੇ ਸ਼ੈੱਡ ਵਗੈਰਾ ਜੋ ਉਹਨਾਂ ਦੀ ਬੈਰੀਕੇਡਿੰਗ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਚ ਲੱਗੇ ਹੋਏ, ਕਿਉਂਕਿ 14 ਤਰੀਕ ਦਾ ਇਹਨਾਂ ਨੇ ਮੁੜ ਤੋਂ ਦਿੱਲੀ ਕੂਚ ਦਾ ਕਾਲ ਦਿੱਤਾ ਹੋਇਆ ਤੇ ਉਧਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਜਿਹੜੀ ਆ ਉਹ ਲਗਾਤਾਰ ਡਿੱਗਦੀ ਜਾ ਰਹੀ ਆ। ਹੁਣ ਅੱਗੇ ਜਾ ਕੇ ਕੀ ਹੋਏਗਾ ਇੱਥੇ ਪਤਾ ਨਹੀਂ ਹੈ, ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਸਾਫ਼ ਦਿਸ ਰਿਹਾ ਕਿ ਉਹਨਾਂ ਦੀ ਸਿਹਤ ਦਾ ਪੱਧਰ ਜਿਹੜਾ ਹੈ ਬਹੁਤ ਹੀ ਤੇਜ਼ੀ ਦੇ ਨਾਲ ਡਿੱਗ ਰਿਹਾ ਹੈ। ਜੀ ਬਿਲਕੁਲ। ਤੇ ਨੌਜਵਾਨ ਨੂੰ ਫਸਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਕੋਈ ਝਟਕਾ ਲੱਗਿਆ ਜੀ? ਵੇਖੋ, ਇਹ ਮਾਮਲਾ ਜਿਹੜਾ ਹੈ ਨਾ, ਉਹ ਇੱਕ ਨੌਜਵਾਨ ਨੂੰ ਝੂਠੇ ਕੇਸ ਦੇ ਵਿੱਚ, ਝੂਠੇ ਮੁਕੱਦਮੇ ਦੇ ਵਿੱਚ ਫਸਾਉਣ ਦਾ ਹੈ, ਜਿਹਦੇ ਵਿੱਚ ਮਤਲਬ ਕਿ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਐਨਡੀ ਦਾ ਕੇਸ ਪਾਇਆ ਸੀਗਾ ਉਹਦੇ ਤੇ, ਨਸ਼ਾ ਵਿਰੋਧੀ ਐਕਟ ਜਿਹੜਾ ਹੈਗਾ, ਤਾਂ ਜਦੋਂ ਐਨਡੀਪੀਐਸ ਦੇ ਕੇਸ ਦੇ ਵਿੱਚ ਰਿਕਵਰੀ ਦੀ ਜਾਂਚ ਪੜਤਾਲ ਕੀਤੀ ਗਈ ਤੇ ਉਹਦੇ ਚ ਤੇ ਪੈਰਾਸੀਟਾਮੋਲ ਨਿਕਲਿਆ, ਜਿਹੜੀ ਬੁਖਾਰ ਵਾਲੀ ਗੋਲੀ ਖਾ ਲੈਂਦੇ ਆਪਾਂ। ਹੁਣ ਇਹਦੇ ਤੇ ਹਾਈ ਕੋਰਟ ਬਹੁਤ ਸਖਤ ਹੋਇਆ ਸੀਗਾ ਜੀ, ਜਿਹਦੇ ਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਬਈ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ 2 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਉਹ ਪੁਲਿਸ ਵਾਲਿਆਂ ਤੋਂ ਭਰਪਾਈ ਕਰਾ ਕੇ ਦਿੱਤਾ ਜਾਏਗਾ। ਮਤਲਬ ਸਾਫ਼ ਹੈ, ਠੀਕ ਹੈ ਜੀ, ਕਿ ਬਈ ਜਿਹੜੇ ਇੰਸਪੈਕਟਰ ਨੇ ਫੜਿਆ, ਜਿਹਦੀ ਕਿ ਪੋਲ ਖੁੱਲ ਗਈ, ਇਹ ਮਾਮਲਾ ਜਿਹੜਾ ਹੈ ਉਹ ਮਤਲਬ ਜੂਨ 24 ਦਾ ਹੈ ਜੀ। ਕੋਈ ਨੌਜਵਾਨ ਸੀਗਾ, ਸਾਈਡ ਨਹੀਂ ਦਿੱਤੀ, ਅੱਛਾ, ਜੋ ਉਹਦੇ ਪਿੱਛੇ ਕਾਰ ਚੱਲ ਰਹੀ ਸੀ, ਤੇ ਫਿਰ
FIR ਕੱਟ ਦਿੱਤੀ ਗਈ ਉਹਦੇ ਤੇ 26 ਜੂਨ ਨੂੰ ਕਿ ਬਈ ਮਤਲਬ ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ, ਤੇ ਉਹਦੇ ਚ ਇਹਨਾਂ ਨੇ ਉਹ ਰਿਕਵਰੀ ਜਿਹੜੀ ਹੈ ਪਾ ਦਿੱਤੀ। ਜੀ ਫਿਰ 2 ਮਹੀਨੇ ਤੇ 15 ਦਿਨ ਹਿਰਾਸਤ ਦੇ ਵਿੱਚ ਰੱਖਿਆ। ਹਾਈ ਕੋਰਟ ਨੇ ਫਿਰ ਇਹਦਾ ਨੋਟਿਸ ਲਿਆ। ਜਦੋਂ ਮਾਮਲਾ ਗਿਆ ਤਾਂ ਫਿਰ ਜਦੋਂ ਜਾਂਚ ਪੜਤਾਲ ਹੋਈ ਤਾਂ ਜਿਹੜੀ ਰਿਕਵਰੀ ਪਾਈ ਗਈ ਸੀਗੀ ਉਹ ਤੇ ਹਜ਼ੂਰ ਪੈਰਾਸੀਟਾਮੋਲ ਦੀ ਸੀ। ਤੇ ਦੂਜੇ ਪਾਸੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤਾ ਕਿ 2 ਲੱਖ ਰੁਪਏ ਦਾ ਮੁਆਵਜ਼ਾ ਦੇ ਦਿਓ ਤੇ 50% ਜਿਹੜੀ ਰਾਸ਼ੀ ਆ ਉਹ ਦੋਸ਼ੀ ਅਧਿਕਾਰੀ ਆ ਜਿਹੜਾ ਸਬ ਇੰਸਪੈਕਟਰ ਰਾਜਿੰਦਰ ਸਿੰਘ ਇਹਦੀ ਤਨਖਾਹ ਚੋਂ ਕੱਟਣੀ। ਮਤਲਬ ਤੁਸੀਂ ਆਪਦੇ ਕੋਲੋਂ ਨਹੀਂ ਦਿਓਗੇ ਇਕੱਲੇ, ਸਹੀ ਸਹੀ ਬਿਲਕੁਲ 2 ਲੱਖ ਰੁਪਈਆ ਦੀ ਤਨਖਾਹ ਚੋਂ ਕੱਟੋ। ਇਹਨੂੰ ਵੀ ਸੁਰਤ ਆ ਜਾਵੇ ਜਦੋਂ ਇਧਰੋਂ ਉਤੋਂ ਕਿਤੇ ਰਿਸ਼ਵਤ ਦਾ ਨਾ ਪੈਸਾ ਬਣਿਆ ਤੇ ਘਰ ਗਏ ਨੂੰ ਜਾਨੀ ਨੇ ਵੇਲਣੇ ਮਾਰੇ ਗੋਟਾ ਤੇ ਇਹਨੂੰ ਸੁਰਤ ਆ ਜਾਏਗੀ ਵੀ ਨਖੱਤਿਆ ਜਿਹੜੀ ਮਿਲਦੀ ਸੀ ਤਨਖਾਹ ਉਹ ਵੀ ਅੱਧੀ ਘਟਾ ਲਈ। ਬਦ ਦਿਮਾਗ ਆਦਮੀ तो मतलब कि दिमाग नाल चा एडी बददिमागी। तो खैर हाई कोर्ट ने इन्हां नूं फड़ लिया, हाई कोर्ट ने बिल्कुल एक्सपोज कर दिता इन्हां नूं। हुण इहदे विच पंजाब फोर्स जिहड़ी पुलिस दी है ना वो अक्सर हाई कोर्ट दे विच शर्मिंदगी चलदी है। इते मैं कहूंगा कि बड़ी एक तरह नाल कह लो साडे वास्ते माड़ी गल आ कि पुलिस फोर्स का अक्स इस तरह का बन गया है कि हाई कोर्ट दे विच जज वेंदिया सारे इन्हां नूं पब्बां ते खलो जांदे आ, टुट के पैंदे आ कि भाई तुसीं कदे कोई काम सीधा भी कर लिया करो। जिवें किसी नलैक विद्यार्थी नूं अध्यापक कहंदा कि कदे ते टेस्ट सही कर ला, कदे ते कोई 4 नंबर ले जा। जी बस इन्हां दा हाल वैसा बनया पिया। ਨਹੀਂ ਉਹ ਅਸਲ ਦੇ ਵਿੱਚ ਹਾਲ ਐਵੇਂ ਆ ਨਾ ਮਿੰਟੂ ਜੀ, ਜਦੋਂ ਕੋਈ ਵੀ ਦਾਵਾ ਕਰਦੇ ਆ, ਕੋਈ ਵੀ ਕਿਸੇ ਨੂੰ ਫਸਾਉਂਦੇ ਆ ਕਿਸੇ ਮਾਮਲੇ ਦੇ ਵਿੱਚ, ਜਦੋਂ ਉਹਨੂੰ ਕੋਈ ਪੌਣੀ ਛਾਣਨੀ ਲੱਗਦੀ ਹੈ ਫੇਰ ਫਿਲਟਰ ਹੁੰਦਾ, ਫੇਰ ਹੀ ਪਤਾ ਲੱਗਦਾ ਨਾ। ਨਹੀਂ ਤਾਂ ਇਹ ਆਪਦੇ ਆਪ ਹੁਦਰੀਆਂ ਦੇ ਹਿਸਾਬ ਨਾਲ ਤਾਂ ਮਾਤੜਾਂ ਦਾ ਜਿਉਣਾ ਹਰਾਮ ਕਰਦੇ ਨੇ। ਦੇਖੋ ਇਹੀ ਹੈ ਨਾ ਕਿ ਛਾਨਣਾ ਲਾਉਣ ਲਈ ਹੀ ਪੈਸੇ ਦਿੰਨੇ ਆ ਨਾ। ਹਾਂਜੀ ਬਿਲਕੁਲ। ਛਾਨਣਾ ਜਿਹੜਾ ਲੱਗਦਾ ਉੱਥੇ ਉਹ ਜਿਹੜਾ ਛਾਨਣਾ ਹੈ ਨਾ ਉਹ ਪ੍ਰਵੀਨ ਜੀ ਹਾਈ ਕੋਰਟ 'ਚ ਬੜਾ ਮਹਿੰਗਾ ਲੱਗਦਾ। ਹਾਂਜੀ ਉਹੀ ਤੇ ਲੱਗ ਜਾਂਦਾ। ਹਾਈ ਕੋਰਟ ਦੇ ਵਿੱਚ ਹਰੇਕ ਬੰਦਾ ਪਹੁੰਚ ਜਾ ਨਹੀਂ ਸਕਦਾ। ਬਿਲਕੁਲ ਜੀ ਬਿਲਕੁਲ। ਹਾਈ ਕੋਰਟ ਦੇ ਵਿੱਚ ਛਾਨਣਾ ਲਵਾਉਣਾ 2-2.5 ਲੱਖ ਨੂੰ ਪੈਂਦਾ ਤੇ ਉਹ ਹੁਣ ਆਮ ਬੰਦੇ ਕੋਲ ਵਿਚਾਰੇ ਕੋਲ ਕਿੱਥੇ ਪਹੁੰਚਿਆ। ਹਾਈ ਕੋਰਟ ਆਮ ਬੰਦੇ ਸਰ ਇੱਥੇ ਅਸੀਂ ਤੇ ਹੁਣ ਵਾਹ ਵਾਸਤਾ ਰੱਖਦੇ ਨਾ ਚੀਜ਼ਾਂ ਨਾਲ, ਸਾਡੇ ਕੋਲ ਆਉਂਦੇ ਬੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਹਾਈ ਕੋਰਟ 'ਚ ਜਾ ਕੇ ਵਕੀਲ ਕਿਸ ਤਰ੍ਹਾਂ ਕਰੀਏ। ਨਹੀਂ ਪਤਾ ਲੱਗਦਾ। ਨਹੀਂ ਜਿਹੜਾ ਬੰਦਾ ਪੈਸੇ ਵਾਲਾ ਪੜ੍ਹਿਆ ਲਿਖਿਆ। ਸੋ ਗੱਲ ਇਹ ਆ ਕਿ ਇਹ ਸਿਸਟਮ ਜਿਹੜਾ ਹੈ ਨਾ, ਇਹ ਸਿਸਟਮ ਮੈਂ ਤੇ 2017 ਤੋਂ ਕਹਿ ਰਿਹਾ ਕਿ ਜਦੋਂ ਤੱਕ ਪੁਲਿਸ ਰਿਫਾਰਮਸ ਨਹੀਂ ਹੋਣਗੇ ਕੋਈ ਹੱਲ ਨਹੀਂ ਹੈ ਇਹਦਾ। ਤੁਸੀਂ ਪੁਲਿਸ ਰਿਫਾਰਮਸ ਕਰ ਲਓ, ਤੁਹਾਡੀਆਂ ਅੱਧੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਣ। ਹਾਂਜੀ ਬਿਲਕੁਲ। ਜਿਵੇਂ ਹੁਣ ਤੁਸੀਂ ਦੱਸਿਆ ਹੀ ਆ ਵੀ ਹਰੇਕ ਬੰਦਾ ਹਾਈ ਕੋਰਟ ਨਹੀਂ ਜਾ ਸਕਦਾ, ਤਾਂ ਕਿੰਨੇ ਲੋਕ ਹੋਣਗੇ ਜਿਹੜੇ ਪੁਲਿਸ ਦੇ ਜ਼ਬਰ ਨੂੰ, ਜ਼ੁਲਮ ਨੂੰ, ਜਾਂ ਉਹਦੇ ਜਿਹੜੀ ਵਧੀਕੀ ਹੋਈ ਆ ਉਹਨਾਂ ਦੇ ਨਾਲ ਉਹਨੂੰ ਕਿਸਮਤ ਸਮਝ ਕੇ ਬਹਿ ਗਏ ਹੋਣਗੇ ਘਰਾਂ ਦੇ ਵਿੱਚ, ਕਿਉਂਕਿ ਉਹਨਾਂ ਦੀ ਪਹੁੰਚ ਹੀ ਨਹੀਂ ਸੀ ਉੱਥੋਂ ਤੱਕ ਵੀ ਨਿਆਂ ਲੈ ਲੈਣ। ਹਾਂ ਬਿਲਕੁਲ ਜੀ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਠੀਕ ਕਿਹਾ ਤੁਸੀਂ ਕਿ ਇਸ ਦੇਸ਼ ਦੇ ਵਿੱਚ ਸੁਪਰੀਮ ਕੋਰਟ ਤੱਕ ਤੇ ਮੇਰੇ ਖਿਆਲ ਦੇ ਨਾਲ 90% ਵਸੋਂ ਨਹੀਂ ਪਹੁੰਚ ਸਕਦੀ। 80% ਤੱਕ। ਬਿਲਕੁਲ ਬਿਲਕੁਲ ਬਿਲਕੁਲ। ਹਾਈ ਕੋਰਟ ਚ ਲਾ ਲਓ ਕਿ 70% ਨਹੀਂ। ਕੀ ਕਹਿਣਾ 15% ਵਸੋਂ ਪਹੁੰਚ। ਹਾਂਜੀ ਇਹਦਾ ਮਤਲਬ ਇਹੋ ਹੀ ਆ ਨਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਿਆਂ ਦੀ ਲੜਾਈ ਹੇਠਾਂ ਹੀ ਹਾਰ ਜਾਂਦੇ। ਜੀ ਸਹੀ ਬਿਲਕੁਲ। ਭਾਵੇਂ ਸੱਚੇ ਹੋਣ। ਤਾਂ ਮਤਲਬ ਕਿ ਬਹੁਤ ਸਾਰੇ ਲੋਕਾਂ ਦੀ ਕਹਾਣੀ ਹੈ, ਬਹੁਤ ਸਾਰੇ ਲੋਕਾਂ ਦੀ ਕਹਾਣੀ ਹੈ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਜ਼ਬਰ ਹੁੰਦਾ। ਇਹ ਤੇ ਚਲੋ ਹੁਣ CCTV ਆ, ਫੋਨਾਂ ਦੀਆਂ ਲੋਕੇਸ਼ਨ ਆ ਜਾਂਦੀਆਂ, ਹੁਣ ਇਲੈਕਟ੍ਰੋਨਿਕ ਐਵੀਡੈਂਸ ਬਹੁਤ ਆ। ਸੋਚ ਕੇ ਵੇਖੋ ਕਿ ਜਿੱਦਾਂ ਅੱਜ ਤੋਂ 20-25 ਸਾਲ ਪਹਿਲਾਂ ਸਾਡੇ ਵਰਗਿਆਂ ਨੂੰ ਉੱਥੋਂ ਚੱਕ ਕੇ ਕਮਰਿਆਂ ਚੋਂ 10-10 ਦਿਨ ਦੱਸਿਆ ਹੀ ਨਹੀਂ ਸੀ ਜਾਂਦਾ ਕਿਹੜੇ ਥਾਣੇ 'ਚ ਆ। ਠੀਕ ਹੈ ਨਾ ਜੀ। ਚਲੋ ਠੀਕ ਹੈ, ਬਦਨਾਮ ਹੁੰਦਾ ਬੰਦਾ, ਕੋਈ ਹਿਸਟਰੀ ਸ਼ੀਟਰ ਹੁੰਦਾ, ਉਹਨੇ ਕਿਸੇ ਵੇਲੇ ਕੋਈ ਗੁਨਾਹ ਨਹੀਂ ਕੀਤਾ, ਉਹਨੂੰ ਚੱਕ ਕੇ ਅੰਦਰੋਂ ਹੀ ਸੁੱਟ ਦਿੰਦੇ ਨੇ 10-10 ਦਿਨ। ਤਾਂ ਅੱਜ ਤਾਂ ਤੁਸੀਂ ਬਹੁਤ ਜਲਦੀ ਬੰਦਾ ਲੱਭ ਸਕਦੇ ਹੋ, ਉਸ ਟਾਈਮ ਤੇ ਬੰਦਾ ਹੀ ਨਹੀਂ ਸੀ ਲੱਭਦਾ ਹੁੰਦਾ। ਕੁਆਟਰਾਂ 'ਚ ਜਾ ਕੇ ਬੰਦ ਕਰ ਦਿੰਦੇ ਸੀ ਕੇਸ, ਉੱਥੇ ਮੰਜੀ ਨਾਲ ਬੰਨ ਕੇ ਹੱਥ ਕੜੀ ਲਾ ਕੇ। ਮਤਲਬ ਕਿ ਇਹ ਸਭ ਕੁਝ ਕਿੰਨਾ ਜ਼ਿਆਦਾ ਚੱਲਦਾ, ਹਾਲੇ ਵੀ ਚੱਲ ਰਿਹਾ, ਹਾਲੇ ਵੀ ਚੱਲ ਰਿਹਾ। तो ये सारा दा मसला जिहड़ा है ना वो इहो ही है। मैं जिवें कह रहा कि मैं पिछले 7-8 साल तो रौला पा रहा जो
ਮੁੱਦਾ ਨਹੀਂ ਬਣਦਾ ਕਿ ਤੁਹਾਡਾ ਜਦ ਤੱਕ ਪੁਲਿਸ ਰਿਫਾਰਮਸ ਵਾਲਾ ਕੰਮ ਨੇਪਰੇ ਨਹੀਂ ਚੜੇਗਾ ਨਾ, ਬਹੁਤ ਕੁਝ ਇਹਦੇ ਨਾਲ ਹੱਲ ਹੋ ਸਕਦਾ। ਪੁਲਿਸ ਰਿਫਾਰਮਸ ਦੇ ਵਿੱਚ ਇਹ ਵੀ ਆ ਜਾਏਗਾ ਕਿ ਮਤਲਬ ਕਿ ਜੋ ਅਪਾਇੰਟਮੈਂਟਸ ਨੇ ਐਸਐਸਪੀ ਤੱਕ ਦੀਆਂ, ਹਾਂਜੀ ਹਾਂਜੀ ਬਿਲਕੁਲ ਡੀਜੀਪੀ ਤੱਕ, ਉਹ ਆਪਣੇ ਪੱਧਰ ਤੇ ਪੁਲਿਸ ਫੋਰਸ ਕਰੇ, ਮੈਰਿਟ ਦੇ ਆਧਾਰ ਤੇ, ਨਾ ਕਿ ਸਿਆਸਤ ਕਰੇ। ਹਾਂਜੀ ਹਾਂਜੀ ਬਿਲਕੁਲ, ਨਾ ਕਿ ਕੋਈ ਆਮ ਸਿਆਸਤਦਾਨ ਜਿਹਨੂੰ ਪਤਾ ਹੀ ਨਹੀਂ ਗਿਆ ਵੀ ਕਿੱਥੇ ਕੀ ਕਰਨਾ ਤੇ ਕੀ ਨਾ, ਉਹਨਾਂ ਨੂੰ ਕੀ ਪਤਾ ਪ੍ਰੋਫੈਸ਼ਨਲ ਪੁਲਿਸ ਫੋਰਸ ਜਿਹੜੀ ਉਹ ਕਿੱਦਾਂ ਕੰਮ ਕਰਦੀ ਹੈ, ਕਿੱਦਾਂ ਕੰਮ ਕਰਦੀ। ਬਿਲਕੁਲ ਇਹਦੀ ਫੰਕਸ਼ਨ ਕਿੱਦਾਂ ਹੈ। ਜੀ। ਤੇ ਮੈਨੂੰ ਜੀ ਅਗਲੀ ਗੱਲ ਕਰੀਏ ਜਗਦੀਪ ਧਨਖੜ ਦੀ, ਵਾਈਸ ਪ੍ਰੈਜ਼ੀਡੈਂਟ ਇੰਡੀਆ ਨੇ, ਪਰ ਉਹਨਾਂ ਦੇ ਖਿਲਾਫ ਮਹਾਦੋਸ਼ ਦੇ ਜਿਹੜੇ ਕਾਰਨ ਨੇ ਉਹ ਗਿਣਾਏ ਗਏ ਨੇ ਜੀ। ਹਾਂਜੀ ਦੇਖੋ, ਉਹਦੇ ਕਾਰਨ ਗਿਣਾਉਣ ਦੀ ਕੀ ਲੋੜ ਹੈ, ਉਹ ਤੇ ਸਾਰੇ ਦੇਸ਼ ਨੂੰ ਪਤਾ ਹੈ। ਉਹ ਨਰਿੰਦਰ ਮੋਦੀ ਦੇ ਤਗੜੇ ਚਮਚੇ ਨੇ, ਉਹ ਮਤਲਬ ਕਿ ਆਰਐਸਐਸ ਦਾ ਤੇ ਖੁਦ ਨੂੰ ਏਕਲਵਿਆ ਦੱਸਦੇ ਹੁੰਦੇ ਆ। ਜਯਾ ਭਾਦੜੀ ਜਿਹੜੀ ਜਯਾ ਬਚਨ ਹੈ, ਅਸੀਂ ਨਿੱਕੇ ਹੁੰਦੇ ਜਯਾ ਭਾਦੜੀ ਕਹਿੰਦੇ ਹੁੰਦੇ ਸੀਗੇ, ਐਕਟਰਸ ਸੀਗੀ। ਤਾਂ ਮਤਲਬ ਕਿ ਜਯਾ ਬਚਨ ਦੇ ਨਾਲ ਕੀ ਕੁਛ ਹੋਇਆ, ਉਹ ਲੁਕਿਆ ਕਿਸੇ ਤੋਂ। ਅਡਾਨੀ ਦਾ ਨਾਂ ਨਹੀਂ ਲੈਣ ਦਿੰਦਾ ਕਿਸੇ ਨੂੰ, ਰਾਜ ਸਭਾ ਦਾ ਚੇਅਰਮੈਨ। ਤੇ ਜੇ ਉਹਨਾਂ ਦਾ ਮਸਲਾ ਆ ਜਾਵੇ, ਅਭਿਸ਼ੇਕ ਮਨੂ ਸਿੰਘਵੀ ਹੋਰਾਂ ਦਾ, ਕਿ ਉਹਦੀ ਸੀਟ ਤੇ 50,000 ਰੁਪਇਆ ਮਿਲਿਆ, ਤੇ ਉਹ ਸਭ ਕੁਝ ਰਿਕਾਰਡ ਤੇ ਪਾ ਦਿੰਦਾ, ਖੜਕੇ ਨੂੰ ਬੋਲਣ ਨਹੀਂ ਦਿੰਦਾ, ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ, ਤਾਂ ਫਿਰ ਇਹ ਤੇ ਹੈ ਹੀ ਐਸਾ ਕਿ ਮਹਾਦੋਸ਼ ਆਏਗਾ, ਇੰਪੀਚਮੈਂਟ ਕਹਿੰਦੇ ਆ ਜਿਸ ਨੂੰ ਜੀ। ਹੁਣ ਇਹ ਆਉਂਦਾ ਹੈ ਕਿ ਨਹੀਂ ਆਉਂਦਾ, ਸਫਲ ਹੁੰਦਾ ਹੈ ਕਿ ਨਹੀਂ ਹੁੰਦਾ, ਉਹ ਇੱਕ ਵੱਖਰਾ ਵਿਸ਼ਾ ਹੈ। ਵੱਖਰਾ ਵਿਸ਼ਾ ਇਸ ਕਰਕੇ ਕਿਉਂਕਿ 14 ਦਿਨ ਪਹਿਲਾਂ ਦਾ ਨੋਟਿਸ ਦੇਣਾ ਹੁੰਦਾ ਇਹਨਾਂ ਨੇ, ਤਾਂ ਉਹਦੇ ਚ ਮੇਰੇ ਖਿਆਲ ਦੇ ਨਾਲ 20 ਨੂੰ ਹੀ ਸੈਸ਼ਨ ਖਤਮ ਹੋ ਜਾਣਾ, ਓਵਰ ਹੋ ਜਾਣਾ, ਤਾਂ 24 ਨੂੰ ਬਣਦਾ 14 ਦਿਨ ਵਾਲਾ। ਤਾਂ ਇਸ ਕਰਕੇ ਲੱਗਦਾ ਨਹੀਂ ਇਹ ਕਾਮਯਾਬ ਹੋਣਗੇ ਜੀ। ਫਿਰ ਜੇ ਰਾਜ ਸਭਾ ਦੇ ਵਿੱਚ ਵੇਖੋਗੇ ਤਾਂ ਇਹਨਾਂ ਦੇ ਕੋਲ ਟੋਟਲ 110 ਹੈ, ਤੇ ਘੱਟੋ ਘੱਟ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 20-25 ਹੋਰ ਜਿਹੜੇ ਆ ਉਹ ਐਮਪੀ ਤੋੜਨੇ ਪੈਣਗੇ। ਫਿਰ ਉਸ ਤੋਂ ਬਾਅਦ ਉਹ ਇੰਪੀਚਮੈਂਟ ਦਾ ਜਿਹੜਾ ਮਸਲਾ ਹੁੰਦਾ ਕਿ ਲੋਕ ਸਭਾ ਚ ਵੀ ਪਾਸ ਕਰਵਾਉਣਾ ਪੈਂਦਾ, ਤਾਂ ਉਹ ਬੜਾ ਕਹਿ ਲਓ ਕਿ ਟਫ ਟਾਸਕ ਹੈ ਇਹਨਾਂ ਵਾਸਤੇ। ਪਰ ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਦੀ ਇਹ ਬਦਕਿਸਮਤੀ ਨਹੀਂ, ਇਹ ਮੇਰੇ ਖਿਆਲ ਦੇ ਨਾਲ ਇੱਕ ਸਾਡੇ ਵਾਸਤੇ ਲੋਕਤੰਤਰਿਕ ਢਾਂਚੇ ਚ ਬਦਸ਼ਗਨੀ ਵੀ ਆ ਕਿ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਤੇ ਮਹਾਦੋਸ਼ ਲਿਆਂਦਾ ਜਾ ਰਿਹਾ। ਮਹਾਦੋਸ਼ ਪਾਸ ਹੋਣਾ ਕੋਈ ਮਤਲਬ ਕਿ ਮਾਇਨੇ ਨਹੀਂ ਰੱਖਦਾ, ਆਉਣਾ ਹੀ ਮੇਰੀ ਨਜ਼ਰ ਦੇ ਵਿੱਚ ਕਲੰਕਿਤ ਕਰਨ ਵਾਲਾ ਹੈ, ਆਉਣਾ ਹੀ। ਕਿਉਂਕਿ ਅਸੀਂ ਦੇਖੇ ਨੇ ਛੋਟੇ ਹੁੰਦੇ ਤੋਂ ਸ਼ੰਕਰ ਦਿਆਲ ਸ਼ਰਮਾ ਜੀ ਉਪ ਰਾਸ਼ਟਰਪਤੀ, ਅਸੀਂ ਦੇਖੇ ਨੇ ਜੀ ਨਰੈਣਨ ਜੀ, ਅਸੀਂ ਦੇਖਿਆ ਭੈਰੋ ਸਿੰਘ ਸ਼ੇਖਾਵਤ, ਮਤਲਬ ਅਸੀਂ ਤੁਸੀਂ ਆ ਦੇਖਿਆ ਹੋਣਾ ਫਿਰ ਚੰਦਰ ਬਾਬੂ ਨਾਇਡੂ ਜੀ ਜੀ, ਉਹਨਾਂ ਉਹ ਕਸਟੋਡੀਅਨ ਹੁੰਦੇ ਨੇ ਹਾਊਸ ਦੇ, ਬਾ ਕਮਾਲ ਕੰਮ ਕੀਤੇ ਮੈਂ ਜਿਹੜੇ ਤੁਹਾਨੂੰ ਰਾਸ਼ਟਰਪਤੀ ਦੱਸਿਆ, ਸ਼ਾਇਦ ਤੁਸੀਂ ਉਦੋਂ ਛੋਟੇ ਹੋ ਕੇ ਜਦ ਸ਼ਾਇਦ ਸੰਸਾਰ ਚ ਨਹੀਂ ਹੋਗੇ ਜੀ ਜੀ, ਬਾ ਕਮਾਲ ਕੰਮ ਕਰਦੇ ਸੀਗੇ ਜੀ ਹਾਊਸ ਦੇ ਵਿੱਚ। ਆ ਜਿਹੜਾ ਯੋਗੀ ਆਦਿੱਤਿਆਨਾਥ ਬਲਡੋਜ਼ਰ ਤੁਰਿਆ ਫਿਰਦਾ, ਸਰ ਇਹ ਲੋਕ ਸਭਾ ਚ ਰੋ ਪਿਆ ਸੀਗਾ ਡਰਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਕਹਿੰਦਾ ਸੀ ਮੈਨੂੰ ਮਾਰ ਦੇਣਗੇ। ਅਗਲੀ ਗੱਲ ਸੁਣੋ ਜੀ, ਜਿਹੜੀ ਗੱਲ ਸੁਣਨ ਵਾਲੀ ਆ ਜੀ, ਜਿਹੜੀ ਬਹੁਤੇ ਬੰਦਿਆਂ ਨੇ ਨਹੀਂ ਸੁਣੀ ਹੋਣੀ। ਸੋਮਨਾਥ ਚੈਟਰਜੀ ਲੈਫਟਿਸਟ ਸਪੀਕਰ ਸਨ ਉਸ ਵੇਲੇ, ਉਹਨਾਂ ਨੇ ਆਖਿਆ ਬਾਬਾ ਰੋ ਨਾ, ਮੈਂ ਬੈਠਾ। ਸਰਕਾਰ ਕਿਹਦੀ ਸੀ? ਯੂਪੀਏ ਦੀ। ਸਪੀਕਰ ਕਹਿੰਦਾ ਸੀਗਾ ਤੇ ਕੀ ਕਹਿ ਰਿਹਾ ਕਿ ਮੈਂ ਬੈਠਾ ਸੀ, ਤੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਸਹੀ ਬਿਲਕੁਲ ਸਰ, ਇਹ ਹੁੰਦੇ ਆ ਕਸਟੋਡੀਅਨ ਜੀ। ਇਹਨਾਂ ਨੇ ਤਾਂ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ। ਧਾਕੜ ਕਾਹਦਾ ਹੈ, ਤੇ ਧਾਕੜ ਬਣਿਆ ਫਿਰਦਾ। ਬੰਗਾਲ ਚ ਸੀਗਾ ਤੇ ਉੱਥੇ ਵੀ ਰੌਲਾ, ਹੁਣ ਇੱਥੇ ਆਇਆ ਤੇ ਇੱਥੇ ਵੀ ਰੌਲਾ ਜੀ। ਤਾਂ ਮੇਰੇ ਖਿਆਲ ਦੇ ਨਾਲ ਸ਼ਰਮਨਾਕ ਸਥਿਤੀ ਆ ਕਿ ਮਹਾਦੋਸ਼ ਆ ਰਿਹਾ, ਮਹਾਦੋਸ਼ ਡਿੱਗੇਗਾ, ਮਹਾਦੋਸ਼ ਪਾਸ ਹੁੰਦਾ ਹੈ, ਇੱਕ ਡਿਫਰੈਂਟ ਸਟੋਰੀ ਹੈ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ ਮਿੰਟੂ ਜੀ। ਇਸ ਟਾਈਮ ਵਰਲਡ ਦੇ ਜਿਹੜਾ ਕੌਮਾਂਤਰੀ ਪੱਧਰ ਦਾ ਮੀਡੀਆ ਉਹਦੇ ਚ ਵੀ ਚਰਚਾ, ਰਿਊਟਰਸ ਇੱਕ ਬਹੁਤ ਵੱਡੀ ਨਿਊਜ਼ ਏਜੰਸੀ ਆ, ਉਹਨਾਂ ਨੇ ਵੀ ਇਹ ਖਬਰ ਨੂੰ ਤਵੱਜੋ ਦਿੱਤੀ ਹੈ ਤੇ ਪਹਿਲੇ ਨੰਬਰ ਤੇ ਰੱਖੀ ਹੈ। ਹੁਣ ਇੱਕ ਹੋਰ ਸ਼ਿਵ ਸੈਨਾ ਦਾ ਜਿਹੜਾ ਬਿਆਨ ਆ ਸੰਜੇ ਰਾਉਤ ਦਾ, ਉਹਨੇ ਤਾਂ ਇਹ ਕਿਹਾ ਵੀ ਇਹ ਰਾਜ ਸਭਾ ਨਹੀਂ ਰਨ ਕਰ ਰਹੇ, ਤਾਂ ਸਰਕਸ ਰਨ ਕਰ ਰਹੇ ਨੇ, ਸਰਕਸ ਵਾਂਗੂ ਰਨ ਕਰ ਰਹੇ ਨੇ ਰਾਜ ਸਭਾ ਨੂੰ। ਸੋ ਦੇਖੋ ਤੁਸੀਂ ਕਿੱਡੀ ਵੱਡੀ ਗੱਲ ਆ, ਮਤਲਬ ਸਿਆਸੀ ਪਾਰਟੀਆਂ ਦੇ ਬੰਦੇ ਉਹਨਾਂ ਦੀ ਤੁਲਨਾ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ, ਜਿਹੜਾ ਹਾਊਸ ਉਹ ਚਲਾ ਰਹੇ ਨੇ ਉਹਨੂੰ ਸਰਕਸ ਦੇ ਨਾਲ ਤੋੜ ਰਹੇ ਨੇ।
ਹਾਂਜੀ, ਜੀ ਪਰ ਜਿਹੜੀ ਇੱਕ ਤੁਸੀਂ ਨਿਊਜ਼ ਏਜੰਸੀ ਦਾ ਨਾਮ ਲਿਆ, ਇਹਨਾਂ ਨੇ ਤੇ ਅਸਦ ਨੂੰ ਮਾਰ ਵੀ ਦਿੱਤਾ ਸੀਗਾ। ਚਲੋ ਇਹ ਤਾਂ ਛੁੱਟੀ ਸਾਰੇ ਤਾਂ ਪਹਿਲਾਂ ਬੰਦੇ ਹੀ ਕੰਮ ਉਹ ਕਰਦੇ ਆ ਫਿਰ ਜੀ। ਜ਼ਿੰਦਾ ਹੋ ਗਿਆ। ਬਿਲਕੁਲ ਬਿਲਕੁਲ। ਨਹੀਂ, ਟਾਈਗਰ ਅਭੀ ਜ਼ਿੰਦਾ ਹੈ। ਹਾਂਜੀ ਹਾਂਜੀ, ਨਹੀਂ ਚਲੋ ਇਹ ਤਾਂ ਇੰਨੀ ਕੁ ਗੁੰਜਾਇਸ਼ ਤਾਂ ਰਹਿੰਦੀ ਹੈ, ਪਰ ਦੇਖੋ ਇਹ ਆ ਵੀ ਆਪਣਾ ਜਿਹੜਾ ਮਤਲਬ ਸੀਗਾ ਕਹਿਣ ਦਾ ਉਹ ਇਹ ਸੀਗਾ ਵੀ ਇਹ ਮਸਲਾ ਏਡਾ ਕੁ ਬਣ ਚੁੱਕਿਆ ਵੀ ਇਸ ਟਾਈਮ ਕੌਮਾਂਤਰੀ ਮੀਡੀਆ 'ਚ ਵੀ ਚਲੋ ਖਾਸੀ ਚਰਚਾ ਹੁਣ ਹੋਈ। ਤੁਹਾਨੂੰ ਮੈਂ ਥੋੜਾ ਜਿਹਾ ਹੋਰ ਦੱਸ ਦਿੰਦਾ। ਅਮਰੀਕਾ ਹਾਂਜੀ 'ਚ ਤੁਸੀਂ ਬੈਠੇ ਹੋ, ਜੀ ਜੀ ਇੱਥੇ ਜਿਵੇਂ ਇੰਡੀਆ 'ਚ ਅਸੀਂ ਪੜ੍ਹ ਕੇ ਦੱਸ ਦਿੰਦੇ ਆ ਨਾ ਕਿ ਕਿਹੜੀ ਖਬਰ ਕਿਸਨੇ ਲਿਖਵਾਈ ਆ, ਦਿੱਲੀ ਹਾਂਜੀ ਵਾਲੀ ਏਜੰਸੀ ਨੇ ਲਿਖਵਾਈ, ਕਿਹਨੇ ਹਾਂਜੀ ਹਾਂਜੀ ਲਿਖਵਾਈ ਆ। ਹਾਂਜੀ ਹਾਂਜੀ। ਕੁਝ ਜਿਹੜੇ ਆ ਨਾ ਯਹੂਦੀ ਵੀ ਲਿਖਵਾ ਦਿੰਦੇ ਆ। ਅੱਛਾ, ਸਹੀ ਹੈ ਸਹੀ ਹੈ ਸਹੀ ਹੈ। ਹਾਂ ਹਾਂ ਜੀ। ਠੀਕ ਹੈ ਜੀ। ਉਹਦਾ ਫਿਰ ਤਾਂ ਇਹਦਾ ਮਤਲਬ ਇਹ ਹੋਗਾ ਮੀਡੀਆ ਕੰਟਰੋਲਡ ਹੀ ਹੈ। ਜੇ ਇੰਡੀਆ 'ਚ ਬੈਠੋ ਆਪਦੇ ਹਿਸਾਬ ਨਾਲ ਕਰੀ ਜਾਂਦਾ ਤੇ ਜਿਹੜਾ ਬਾਹਰ ਬੈਠੋ ਉਹ ਆਪਦੇ ਪਤਾ ਹੈ ਹੀ ਹੈ, ਹੈ ਹੀ ਪੂਰੀ ਹੈ। ਦੁਨੀਆ ਦੇ ਵਿੱਚ ਹੂੰ, ਚਾਈਨਾ ਕੰਟਰੋਲਡ ਮੀਡੀਆ ਬਹੁਤ ਹੈ, ਪੂਰੀ ਦੁਨੀਆ 'ਚ ਹਾਂਜੀ ਹਾਂਜੀ ਯਹੂਦੀ ਕੰਟਰੋਲਡ ਬਹੁਤ ਹੈ। ਬਹੁਤ ਆ। ਤੇ ਜਿੰਨਾ ਕੋਈ ਇੱਧਰ ਇੰਡੀਆ ਦਾ ਬਸ ਹੈ, ਇਹਨਾਂ ਦਾ ਵੀ ਕੰਟਰੋਲ ਹੈ ਸਾਰਾ ਹੀ। ਹੁਣ ਨਾਮ ਅੱਡੋ ਅੱਡ ਹੈ, ਕੋਈ ਮੋਦੀ, ਕੋਈ ਗੋਦੀ, ਕੋਈ ਸ਼ੋਦੀ, ਕੋਈ ਪਤਾ ਨਹੀਂ ਕਿਆ ਕਿਆ ਕਹਿ ਰਿਹਾ ਜੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਜਿਹੜੇ ਸ਼ਖਸ ਦਾ ਇਹ ਨਾਂ ਲੈ ਗਏ ਨੇ ਵਾਈਸ ਪ੍ਰੈਜ਼ੀਡੈਂਟ ਦਾ, ਉਹਨਾਂ ਦੇ ਬਾਰੇ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਤੇ ਦੱਸਿਆ ਸੀਗਾ ਕਿ ਕਿਵੇਂ ਬੀਜੇਪੀ ਦੀ ਪੋਲਿਟਿਕਸ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।